सिन्नी पिन्नी पंजाब दी धरती ते देसां विदेसां च वसदे पंजाबी प्यारिਆਂ ਨੂੰ प्यार भरिया सलाम। मैं ਤੁਹਾਡਾ ਆਪਣਾ ਵੀਰ ਸਾਕਬ ਪੰਜਾਬੀ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਅਸੀਂ ਇਸ ਵੇਲੇ ਪਹੁੰਚੇ ਹਾਂ ਹੈਡ ਬੱਲੋ ਕੀ ਜੋ ਲਾਹੌਰ ਤੋਂ 1.5 ਘੰਟੇ ਦੇ ਪੰਧ ਤੇ ਮੌਜੂਦ ਹੈ ਔਰ ਹੈਡ ਬੱਲੋ ਕੀ ਦਰਿਆਏ ਰਾਵੀ ਦੇ ਉੱਤੇ ਮੌਜੂਦ ਹੈ ਜਿਸ ਤੋਂ ਦੋ ਵੱਡੀਆਂ ਨਹਿਰਾਂ ਕੱਢੀਆਂ ਗਈਆਂ ਨੇ ਜਿਹੜੀਆਂ ਮੁxtਲਿਫ ਇਲਾਕੇ ਦੀਆਂ ਜ਼ਰਈ ਜ਼ਮੀਨਾਂ ਨੂੰ ਆਬਾਦ ਕਰਦੀਆਂ ਨੇ। KPK पंजाब ते सिंध दे वख-वख दरियावां उत्ते वख-वख जगह ते हैड ते बैराज बनाए गए ने तां जो बेआबाद ते बंजर ज़मीनां नूं आबाद किया जा सके, जिन्हां विच हैड मराला, हैड रसूल, हैड कादराबाद, हैड सागर, हैड सुलेमान की, हैड पंजनद, हैड मंडा, गुलाम मोहम्मद बैराज, इस्लाम बैराज, त्रेमू, तोंसा, जनाज, चश्मा, कोटरी, सखर, सदनाई ते गुड्डू बराज शामिल ने। ਇਹ ਪਹਿਲੀ ਵਾਰ 1915 ਵਿੱਚ ਬ੍ਰਿਟਿਸ਼ ਭਾਰਤ ਵਿੱਚ ਟ੍ਰਿਪਲ ਕੈਨਾਲ ਪ੍ਰੋਜੈਕਟ ਦੇ ਹਿੱਸੇ ਵਜੋਂ ਲੋਅਰ ਬਾਰੀ ਦੁਆਬ ਨਹਿਰ ਨੂੰ ਪਾਣੀ ਸਪਲਾਈ ਕਰਨ ਲਈ ਬਣਾਇਆ ਗਿਆ ਸੀ। 1928-29 ਵਿੱਚ ਨਹਿਰ ਨੇ 24% ਦਾ ਮੁਨਾਫਾ ਕਮਾਇਆ। ਪੰਜਾਬ ਵਿੱਚ ਟ੍ਰਿਪਲ ਕੈਨਾਲ ਪ੍ਰੋਜੈਕਟ 1905 ਵਿੱਚ ਅੱਪਰ ਬਾਰੀ ਦੁਆਬ ਨਹਿਰ ਦੇ ਮੁਕੰਮਲ ਹੋਣ ਦੇ ਫੌਰਨ ਬਾਅਦ ਸ਼ੁਰੂ ਹੋਇਆ। ਇਸ ਤਰ੍ਹਾਂ ਪੰਜਾਬ ਵਿੱਚ ਲਾਗੂ ਕੀਤਾ ਜਾਣ ਵਾਲਾ ਇਹ ਦੂਜਾ ਸਿੰਜਾਈ ਆਬਪਾਸ਼ੀ ਪ੍ਰੋਜੈਕਟ ਸੀ। ਇਸ ਨੇ 3 ਨਹਿਰਾਂ ਬਣਾਈਆਂ, ਮੰਗਲਾ ਤੋਂ ਅੱਪਰ ਜਿਹਲਮ ਨਹਿਰ, ਮਰਾਲਾ ਤੋਂ ਅੱਪਰ ਚਨਾਬ ਨਹਿਰ, ਬੱਲੋਕੀ ਤੋਂ ਲੋਅਰ ਬਾਰੀ ਦੁਆਬ ਨਹਿਰ। ਅੱਪਰ ਚਨਾਬ ਅਤੇ ਲੋਅਰ ਬਾਰੀ ਨੂੰ ਬੱਲੋਕੀ ਨਾਲ ਮਿਲਾਇਆ ਗਿਆ ਸੀ। ਪਹਿਲਾਂ ਚਨਾਬ ਤੋਂ ਰਾਵੀ ਤੱਕ ਪਾਣੀ ਲਿਆਇਆ ਜਾਂਦਾ ਸੀ ਅਤੇ ਅੱਪਰ ਬਾਰੀ ਨਹਿਰ ਵਿੱਚ ਛੱਡਣ ਤੋਂ ਬਾਅਦ ਰੀਚਾਰਜ ਕੀਤਾ ਜਾਂਦਾ ਸੀ। ਲੋਅਰ ਬਾਰੀ ਦੁਆਬ ਨਹਿਰ ਫਿਰ ਰਾਵੀ ਅਤੇ UCC ਦੇ ਮੁਸ਼ਤਰਕਾ ਪਾਣੀ ਨੂੰ ਬਾਰੀ ਦੁਆਬ ਤੋਂ ਹੇਠਾਂ ਦੀਆਂ ਜ਼ਮੀਨਾਂ ਦੀ ਆਬਪਾਸ਼ੀ ਲਈ ਲੈ ਜਾਂਦੀ ਹੈ। ਇਹ ਨਹਿਰ ਲਿੰਕ ਕੈਨਾਲ ਦੇ ਤੌਰ ਤੇ ਮੰਨੀ ਜਾਂਦੀ ਸੀ ਜੋ ਚੜ੍ਹਦੇ ਲਹਿੰਦੇ ਦਰਿਆਵਾਂ ਦੇ ਪਾਣੀ ਨੂੰ ਮਿਲਾਉਂਦੀ ਸੀ, ਜੋ ਬਾਅਦ ਵਿੱਚ ਮੌਜੂਦਾ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਦਰਮਿਆਨ ਸਿੰਧ ਆਬੀ ਮੁਆਹਦੇ ਦੀ ਬੁਨਿਆਦ ਬਣੀ। ਜਿੱਥੇ ਅੱਪਰ ਚਨਾਬ ਸੱਜੇ ਪਾਸਿਓਂ ਦਰਿਆਏ ਰਾਵੀ ਵਿੱਚ ਸ਼ਾਮਲ ਹੁੰਦਾ ਹੈ, ਬੱਲੋਕੀ ਪਿੰਡ ਤੋਂ ਚੰਦ ਮੀਲ ਲਹਿੰਦੇ ਵਾਲੇ ਪਾਸੇ ਮਗਰਬ ਵਾਲੀ ਸਾਈਡ ਤੇ ਬੱਲੋਕੀ ਬੈਰਾਜ ਬਣਾਇਆ ਗਿਆ। ਇਹ ਬੈਰਾਜ ਆਪਣੀ ਨੋਇਅਤ ਦਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਬੈਰਾਜ ਸੀ। ਰਾਵੀ ਦੇ ਪਾਣੀ ਨੂੰ ਮੁਨੱਜ਼ਮ ਕਰਨ ਲਈ ਇਸ ਵਿੱਚ 1647 ਫੁੱਟ ਲੰਬਾ ਮੀਟਰ, ਜਿਸ ਵਿੱਚ 12 ਬਾਈ 35 ਮੀਟਰ ਚੌੜੇ ਸਟੀਲ ਦੇ ਦਰਵਾਜ਼ੇ ਸਨ। ਲੋਅਰ ਬਾਰੀ ਦੁਆਬ ਕੈਨਾਲ ਬੈਰਾਜ ਦੇ ਖੱਬੇ ਪਾਸਿਓਂ ਨਿਕਲਦੀ ਹੈ। ਇਸ ਨਹਿਰ ਨੇ 1912 ਵਿੱਚ ਪਾਣੀ ਦੀ ਫਰਾਹਮੀ ਸ਼ੁਰੂ ਕੀਤੀ। ਇਹ ਨਹਿਰ ਮਿੰਟ, ਗੁਮਰੀ, ਸਾਹੀਵਾਲ ਅਤੇ ਮੁਲਤਾਨ ਦੇ ਜ਼ਿਲ੍ਹੇ ਜਿਨ੍ਹਾਂ ਵਿੱਚ 8,77,000 ਏਕੜ ਅਰਾਜ਼ੀ ਜ਼ਮੀਨ ਸੈਰਾਬ ਹੋਈ। ਇਸ ਪ੍ਰੋਜੈਕਟ ਦੀ ਕੁੱਲ ਲਾਗਤ 22 ਮਿਲੀਅਨ ਸੀ ਜੋ 10 ਸਾਲਾਂ ਦੇ ਅੰਦਰ ਮੁਨਾਫਾ ਬਖਸ਼ ਹੋਈ। ਜੀ ਦੋਸਤੋ, ਪੰਜਾਂ ਪਾਣੀਆਂ ਦੀ ਧਰਤੀ ਜ਼ਰਖੇਜ਼ ਹੋਣ ਦੇ ਨਾਲ ਖੂਬਸੂਰਤੀ ਪੱਖੋਂ ਵੀ ਸੰਸਾਰ ਵਿੱਚ ਉੱਚੇ ਪੱਧਰ ਦਾ ਮੁਕਾਮ ਰੱਖਦੀ ਹੈ। ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖੋ ਢੇਰ ਸਾਰਾ ਖਿਆਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।